ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। माइक ਨੂੰ थोड़ा इधर करांगे, ਲੱਕ ਨੂੰ ਬਿਲਕੁਲ ਸਿੱਧਾ ਕਰਾਂਗੇ, ਮੇਰੂ ਡੰਡ ਬਿਲकुल सही रखते हुए। ਤਾਇਆ ਥੋੜਾ ਹੌਲੀ ਬੋਲ। नहीं मैंने तो मेरे बाबा रामदेव आ गया। बाबा रामदेव चाहे आया होवे चाहे जेड़ा मर्जी आया होवे, थोड़ा जा हौली बोलता है। हाँ हौली हौली कर दे सेटिंग। वेलकम आखदे हैं, नमस्कार अदाब सत श्री अकाल। आ गए हैं लेके हासे चारे पासे पंजाबी रेडियो USA ते मैं ताया शौकी आ गया। मैं हरमनप्रीत कौर। बिल्कुल की हाल है चाले? मैं ठीक हां ताया से। मैं कहना मंडे की शुरुआत है। हाँ ते गल इदा हैगी है कि वीकेंड कैसा बीतिया? वीकेंड ठीक बीता था। मैं कहना मेरा वीकेंड भागो भाग निकला। आए हाय बहुत सारिया खास खास गल्लां बातां सामने हुई। ताया थोड़ा माइक वालों मुंह करके बोला। माइक वालों मुंह ही है मेरा, पर मेरा मुंह किते होर जा रहा है अज। कि मतलब कि मुंह कह ला, मोह कह ला, प्यार कह ला, इश्क मोहब्बत जो मर्जी कह ला, सारिया चन्न चढ़ता है। चन्न मैं कहना चन्न तारे ब्रह्मांड सारा कुछ होश वालों को खबर क्या, जिंदगी क्या चीज, बेखुदी क्या चीज है। नहीं 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 नहीं, मेरी जिंदगी की गल कर रहे। अच्छा हाँ। इश्क कीजिए फिर समझिए, शादी के बाद होने वाली कुत्ते खानी क्या चीज है। देखो जी होश वाला ਵਿਆਹ ਤੋਂ ਬਾਅਦ ਹੀ ਹੁੰਦਾ। ਨਹੀਂ ਜਿਹੜਾ ਪਹਿਲਾਂ ਹੋਸ਼ ਆ ਜੇ ਉਹ ਵਿਆਹ ਹੀ ਕਿਉਂ ਕਰਾਇਤਾ ਆ? ਉਹੀ ਤੇ ਯਾਰੀ ਨਾ ਪਾਂਦਾ ਕਿਉਂਕਿ ਨਾ ਇਹ ਜਿਹੜੀ ਹੋਸ਼ ਹੈ ਨਾ ਇਹ ਨਹੀਂ ਆ ਪਾਂਦੀ। ਇਹ ਟੀਕਾ ਹੀ ਐਸਾ, ਇਸ਼ਕ ਦਾ ਟੀਕਾ, ਇਸ਼ਕ ਨਾ ਜਾਣੇ, ਇਸ਼ਕ ਦਾ ਟੀਕਾ ਆ ਸੋਝ ਪਾਵੇ। ਉਹ ਸੋਝਾਂ ਬਹੁਤ ਗੰਦੀਆਂ ਪੈਂਦੀਆਂ ਨੇ। ਚੱਲ ਕੋਈ ਗੱਲ ਨਹੀਂ ਤਾਇਆ, ਆਉਂਦੇ ਹੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਆਪਾਂ ਵੀਕਐਂਡ ਤੋਂ ਬਾਅਦ ਆਏ ਆ ਮੁਸਕਰਾਉਂਦੇ ਚਿਹਰਿਆਂ ਨਾਲ ਆਤਾ ਹੈ। ਮੁਸਕਰਾਉਂਦੇ ਚਿਹਰੇ ਨਾਲ ਆਇਆ। ਖੁਸ਼ੀ ਕੋਈ ਅੱਛੀ ਗੱਲ ਸੁਣਾਤਾ ਹੈ। ਮੈਨੂੰ ਨਵਾਂ ਪ੍ਰਪੋਜ਼ ਵੱਜਾ। ਇੱਕ ਮਿੰਟ। ਹਾਂ ਇਸ ਉਮਰ ਚ ਮੈਂ ਕਹਿਣਾ ਪਿਆ ਵਾਂ ਲੋਕ ਤਰੱਕੀਆਂ ਭਾਵੇਂ ਜਿੰਨਾ ਮਰਜ਼ੀ ਕਰਨ, ਮੈਂ ਤੈਨੂੰ ਆ ਕੇ ਦੱਸਦਾ ਸੀਂਗੀ। ਕਾਕੋ ਕਾਨੀ ਬਲੀਏ ਆਜਾ ਮਕਸੀਕੋ ਚਲੀਏ, ਆਜਾ ਮਕਸੀਕੋ ਚਲੀਏ, ਆਜਾ ਮਕਸੀਕੋ ਚਲੀਏ। ਇੱਕ ਮਿੰਟ, ਤੂੰ ਮੈਕਸੀਕੋ ਜਾ ਕੇ ਕੀ ਕਰਨਾ? ਤੂੰ ਆਲਰੇਡੀ ਅਮਰੀਕਾ ਚ ਆ। ਇਹ ਮੈਂ ਨਹੀਂ ਗਾ ਰਿਹਾ, ਮੇਰੇ ਵਾਸਤੇ ਕੁੜੀ ਨੇ ਗਾਇਆ ਗਾਣਾ। ਕਿਹੜੀ ਕੁੜੀ? ਉਹ ਜਿਹੜੀ ਕੁੜੀ ਮਿਸ ਯੂਨੀਵਰਸ ਬਣੀ ਮੈਕਸੀਕੋ ਵਾਲੀ। ਹਾਏ ਹਾਏ ਉਹ ਨਾਮ ਤੈਨੂੰ ਮੈਂ ਦੱਸ ਦਿੰਦਾ ਉਹਦਾ। ਤਾਇਆ ਉਹੀ ਐਂਡਰੀਆ ਮੇਜਾ, ਹਾਈਟ ਲਾਈਕ ਬਹੁਤ ਵੱਡਾ ਨੇਜਾ। ਉਹਨੂੰ ਜਿੱਦਾਂ ਹੀ ਉਹ ਜਿੱਤੀ ਹੈ ਨਾ, ਉਹਨੇ ਮੈਨੂੰ ਮੈਸੇਜ ਕੀਤਾ ਕਿ ਤਾਇਆ ਮੇਰੇ ਸੁਪਨੇ ਚ ਤੂੰ ਆਂਦਾ ਰਿਹਾ, ਤੈਨੂੰ ਵੇਖ ਕੇ ਮੈਂ ਮੋਟੀਵੇਟ ਹੁੰਦੀ ਰਹੀ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ। ਆਈ ਲਵ ਯੂ, ਯੂ ਕਮ ਟੂ ਮੈਕਸੀਕੋ, ਲੈਟਸ ਮੈਰੀ। ਨਹੀਂ ਇੱਕ ਮਿੰਟ, ਹੈਲੋ ਤਾਇਆ ਤੈਨੂੰ ਫੋਨ ਕੀਤਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਬਈ ਫੋਨ ਤੇ ਮੈਨੂੰ ਫਿਰ ਗਾਮੇ ਜਾ ਵੀ ਆਇਆ ਸੀ। ਗਾਮੇ ਪਹਿਲਵਾਨ ਦਾ? ਨਹੀਂ ਗਾਮਾ ਪਹਿਲਵਾਨੀ ਦੀ ਦੂਜੇ ਨੰਬਰ ਤੇ ਆਇਆ ਬ੍ਰਾਜ਼ੀਲ ਵਾਲੀ। ਅੱਛਾ ਬ੍ਰਾਜ਼ੀਲ ਵਾਲੀ ਦੂਜੇ ਨੰਬਰ ਤੇ? ਹਾਂ ਜੂਲੀਆ ਗਾਮਾ। ਮੈਨੂੰ ਵੀ ਭੁਲੇਖਾ ਪਿਆ ਪਹਿਲਾਂ ਕਹਿੰਦੇ ਕਿ ਹਾਈ ਐਮ ਗਾਮਾ। ਮੈਂ ਕਿਹਾ ਗਾਮਾ ਪਹਿਲਵਾਨ ਦਾ ਫੋਨ ਆ ਗਿਆ। ਪਹਿਲਵਾਨਾਂ ਨਾਲ ਪੁਲਿਸ ਨਾਲ ਯਾਰੀ ਦੁਸ਼ਮਣੀ ਦੋਵੇਂ ਮਾਰੀਆਂ, ਇਸ ਕਰਕੇ ਮੈਂ ਫੋਨ ਡ੍ਰੌਪ ਕਰਤਾ। ਮੈਨੂੰ ਤੇ ਬਾਅਦ ਚ ਟਰੂ ਕਾਲਰ ਤੇ ਲੱਭਿਆ ਉਹ ਤੇ ਜੂਲੀਆ ਗਾਮਾ। ਅੱਛਾ ਹਾਂ ਉਹਦਾ ਵੀ ਫੋਨ ਆਇਆ। ਪਤਾ ਨਹੀਂ ਉਹ ਵੀ ਮੈਨੂੰ ਬ੍ਰਾਜ਼ੀਲ ਬੁਲਾਣਾ ਚਾਹੁੰਦੀ ਹੋਣੀ ਹੈ ਕਿਉਂਕਿ ਉਹਨੇ ਮੇਰਾ ਗਾਣਾ ਸੁਣਿਆ ਹੋਣਾ। ਚਾਮੀਨਾ ਮੀਨਾ ਏ ਡਿਸਕੋ ਟੂ ਅਫਰੀਕਾ ਹੈ ਨਾ। ਤੇਰਾ ਗਾਣਾ ਕਿੱਥੋਂ ਆਇਆ? ਉਹ ਕਿੰਨੇ ਲਿਖਿਆ ਉਹ ਗਾਣਾ? ਮੈਂ ਲਿਖਿਆ ਨਾ, ਗਾਇਆ ਸ਼ੱਕੂ ਨੇ ਹੈ। ਸ਼ੱਕੂ? ਸ਼ਕੀਰਾ ਮੇਰੀ। ਹਾਏ ਹਾਏ ਪਿਆਰ ਨਾਲ ਨੂੰ ਸ਼ੱਕੂ ਕਹਿੰਦਾ, ਸ਼ੱਕ ਬੜਾ ਕਰਦੀ ਹੈ ਮੇਰੇ ਤੇ। ਉਹਨੂੰ ਲੱਗਦਾ ਕਿ ਆਈ ਹੈਵ ਐਕਸਟਰਾ ਮੈਰਿਟਲ ਅਫੇਅਰ। ਯੈਸ ਯੂ ਹੈਵ। ਤਾਇਆ
ਗਾਮਾ ਦਾ ਫੋਨ ਤੈਨੂੰ ਆਇਆ ਆਹੋ ਹੈ ਨਾ, ਫਿਰ ਉਹ ਜਿਹੜੀ ਨਵੀਂ ਬਣੀ ਬੀਬੀ ਹੈ ਉਹਦਾ ਤੇ ਆਇਆ ਹੀ ਆਇਆ, ਉਹਦਾ ਤਾਂ ਆਇਆ ਹੀ ਆਇਆ। ਫਿਰ ਤੈਨੂੰ ਜੋਜੀ ਬੀਨੀ ਤੁੰਜੀ ਦਾ ਵੀ ਆਇਆ ਹੋਣਾ ਫੋਨ। ਹੈ ਜੋਜੀ ਬੀਨੀ ਤੁੰਜੀ, ਇਹ ਤੇ ਮੈਨੂੰ ਗਾਣਾ ਲੱਗਦਾ ਪਿਆ, ਤੂੰ ਨਹੀਂ ਬੋਲਦੀ ਤੇ ਕੰਜੂ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਸਾਬਕਾ ਮਿਸ ਯੂਨੀਵਰਸ ਆ ਜੋਜੀ ਬੀਨੀ ਤੁੰਜੀ। ਹੈ ਕੀ ਕਹਿੰਦੇ ਆ ਲੂੰਜੀ ਮੂੰਜੀ ਬੂੰਜੀ ਦਾ ਨਹੀਂ ਮੈਨੂੰ ਫੋਨ ਆਇਆ, ਨਾਲੇ ਕੀ ਆਇਆ ਨਲੀ ਪੂੰਜੀ ਕੀ ਬੋਲੀ ਜਾਂਦੀ ਪਈ ਹੈ। ਤਾਇਆ ਐ ਨਹੀਂ ਬੋਲੀਦਾ, ਨਾਮ ਹੀ ਨਹੀਂ ਮੈਨੂੰ ਪੁੱਛਿਆ, ਜਿਹੜਾ ਨਾਮ ਲੈਣ ਲੱਗੇ ਮੇਰੀ ਜ਼ੁਬਾਨ ਵਿੰਗੀ ਹੁੰਦੀ ਪਈ ਹੈ। ਸ਼ੋਅ ਜਿਹਦੇ ਨਾਲ ਰਹਿ ਕੇ ਮੇਰਾ ਕੀ ਹਾਲ ਹੋਏਗਾ। ਇਹ ਵੀ ਗੱਲ ਸਹੀ ਹੈ, ਪਰ ਤੈਨੂੰ ਪਤਾ ਐਡਲਿਨ ਕੈਸਟੈਲਿਨੋ ਹੈ? ਐਡਲਿਨ ਕੈਸਟੈਲਿਨੋ ਇਹ ਕਿਹੜੀ ਆਈਸਕ੍ਰੀਮ ਹੈ? ਇਹ ਆਈਸਕ੍ਰੀਮ ਨਹੀਂ, ਇਹ ਭਾਰਤ ਦੇ ਵੱਲੋਂ ਦਾਅਵੇਦਾਰ ਸੀ ਨਾ। ਅੱਛਾ ਚੋਟੀ ਦੇ 5 ਮੁਕਾਬਲੇਬਾਜ਼ਾਂ ਦੇ ਵਿੱਚ ਆਪਣੀ ਜਗ੍ਹਾ ਉਹਨੇ ਬਣਾਈ ਹੈ। ਅੰਗਰੇਜ਼ਾਂ ਵਾਲਾ ਤੇ ਭਾਰਤ ਵੱਲੋਂ ਕਿੱਦਾਂ ਪਤਾ ਨਹੀਂ ਤਾਂ ਮੈਨੂੰ ਵੀ ਸਮਝ ਨਹੀਂ ਆਈ। ਅੱਛਾ ਚਲੋ ਦਿਖਾਈ ਕਿਹੜੀ ਹੈ? ਪਰ ਤੇਰੀ ਮੈਕਸੀਕੋ ਵਾਲੀ ਤਾਂ ਅੱਛੀ ਹੈ। ਮੈਕਸੀਕੋ ਵਾਲੀ ਤੇ ਮੈਂ ਕਹਿੰਦਾ ਜੇ ਕਿ ਤਾਏ ਦੀ ਪਛਾਣ ਤਾਏ ਨੇ ਵੇ ਹੋਣੀ ਆ, ਮੈਕਸੀਕੋ ਜਾ ਕੇ ਮੈਂ ਕਿਹਾ ਗੋਲੀ ਚਲਾਣੀ ਆ। ਤਾਇਆ ਤੇਰੀ ਕਿਹੜਾ ਇੱਕ ਪਸੰਦ ਆ, ਮੈਨੂੰ ਤਾਂ ਇੰਨਾ ਡਰ ਲੱਗਦਾ ਨਾ ਤਾਇਆ, ਤੂੰ ਤਾਂ ਛਿੱਤਰ ਖਾਣੇ ਹੀ ਖਾਣੇ। ਜ਼ਿੰਦਗੀ 'ਚ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਹੈ। ਏਦਾਂ ਹੋਇਆ ਏ ਕਿ ਦੈਨਿਕ ਜਿਹੜੇ ਕੇਸ ਹੈਗੇ ਸੀ ਉਹ 3 ਲੱਖ ਤੋਂ ਘੱਟ ਅੰਕੇ ਗਏ। ਹਾਂ ਤਾਇਆ ਸੁਣਿਆ ਤਾਂ ਮੈਂ ਵੀ ਆ, ਪਰ ਉਹਦੇ ਬਾਬਤ ਨਾ ਗੱਲਾਂ ਕਈ ਤਰ੍ਹਾਂ ਦੀਆਂ ਨਿਕਲ ਰਹੀਆਂ ਨੇ ਸਾਹਮਣੇ। ਉਹੀ ਤੇ ਮੈਨੂੰ ਵੀ ਲੱਗ ਰਿਹਾ ਹੈਗਾ ਕਿ ਇੱਕਦਮ ਮੈਂ ਕੇਸ ਘੱਟਦੇ ਕਿੱਦਾਂ, ਇੱਕਦਮ ਮੈਂ ਵੱਧਦੇ ਕਿੱਦਾਂ। ਇਹ ਸਾਰੇ ਕੇਸ ਹੈਗੇ ਨੇ ਕਿ ਉਬਾਲਾ ਹੈਗਾ, ਪਤਾ ਨਹੀਂ ਤਾਇਆ ਕੀ ਹੈਗਾ, ਪਰ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਇਹਨਾਂ ਨੇ ਟੈਸਟਿੰਗ ਘਟਾ ਦਿੱਤੀ ਤੇ ਤਾਂ ਕਹੀ ਜਾਂਦੇ ਕੇਸ ਘਟ ਗਏ। ਲੈ ਟੈਸਟਿੰਗ ਘਟਾਤੀ ਕੇਸ ਘਟ ਗਏ, ਇਹ ਤੇ ਫਿਰ ਉਹ ਪਾਕਿਸਤਾਨ ਵਾਲੀ ਸਟੇਟਮੈਂਟ ਹੀ ਹੋ ਗਈ ਕਿਹੜੀ ਜਿਹੜੀ ਪਿੱਛੇ ਜਣੇ ਆਈ ਸੀਗੀ ਕਿ ਤੁਹਾਡੇ ਕੋਵਿਡ ਦਾ ਕੀ ਹਾਲ, ਕਹਿੰਦੇ ਸਾਡਾ ਠੀਕ ਹੈ, ਕਹਿੰਦੇ ਕਿਉਂ ਆਪਾਂ ਤੇ ਵੈਸੇ ਟੈਸਟ ਨਹੀਂ ਕਰਦੇ ਪਏ। ਪਤਾ ਨਹੀਂ ਤਾਇਆ, ਪਰ ਇਹ ਵੀ ਨਾ ਉਹ ਕਹਿੰਦੇ ਨਾ ਬਿੱਲੀ ਅੱਖਾਂ ਮੀਚ ਲਵੇ ਤੇ ਉਹਨੂੰ ਲੱਗਦਾ ਮੈਨੂੰ ਕੋਈ ਨਹੀਂ ਵੇਂਦਾ ਕੋਈ ਨਹੀਂ ਵੇਂਦਾ, ਉਹੋ ਜਿਹਾ ਹਾਲ ਹੋਇਆ ਹੋਇਆ ਭਾਰਤ ਸਰਕਾਰ ਦਾ। ਮੈਂ ਇਹੀ ਪੁੱਛਣਾ ਚਾਹੁੰਦਾ ਸਰਕਾਰ ਕੋਲੋਂ, ਤੁਸੀਂ ਕਰੋਨਾ ਮੁਕਤ ਭਾਰਤ ਕਿੰਨੀ ਦੇਰ ਤੱਕ ਕਰ ਦੋਗੇ? ਕਦੋਂ ਤੱਕ ਇੱਕਦਮ ਹੈ ਕੇਸ ਘਟਨੇ ਸ਼ੁਰੂ ਹੋ ਜਾਣਗੇ? ਕਦੋਂ ਤੱਕ ਸ਼ਮਸ਼ਾਨ ਘਾਟ ਬਿਲਕੁਲ ਖਾਲੀ ਹੋ ਜਾਣਗੇ? ਕਦੋਂ ਤੱਕ ਲੋਕਾਂ ਦਾ ਘਾਣ ਹੋਣਾ ਬੰਦ ਹੋ ਜਾਏਗਾ? ਇਹ ਹੁਣ ਸਾਡੀ ਇਹ ਸਭ ਤੋਂ ਵੱਡੀ ਗਲਤੀ ਪਤਾ ਕੀ ਹੈ? ਕੀ ਤਾਇਆ? ਅਸੀਂ ਜਦੋਂ ਵੋਟਾਂ ਪਾਣ ਗਏ ਉਦੋਂ ਅਸੀਂ ਧਿਆਨ ਨਹੀਂ ਮਾਰਿਆ। ਹੈ ਨਾ, ਬਹੁਤ ਹੀ ਪ੍ਰਸਿੱਧ ਪੱਤਰਕਾਰ ਨੇ, ਉਹਨਾਂ ਨੇ ਬਹੁਤ ਅੱਛੀ ਗੱਲ ਕਹੀ, ਮੈਂ ਦੇਖੀ ਸੀਗੀ, ਮੇਰੇ ਦਿਲ ਤੇ ਲੱਗੀ ਆ ਕਿ ਜਦੋਂ ਅਸੀਂ ਵੋਟਾਂ ਲੈਣੀਆਂ ਹੁੰਦੀਆਂ ਨੇ, ਅਸੀਂ ਵੋਟਾਂ ਪਾਉਣੀਆਂ ਹੁੰਦੀਆਂ ਨੇ, ਹੈ ਨਾ, ਮਤਲਬ ਕਿ ਬੋਤਲਾਂ, ਬੋਤਲ ਮਿਲ ਗਈ, ਗੱਲ ਖਤਮ, ਰੂਹ ਅਫਜਾ ਮਿਲ ਗਿਆ, ਗੱਲ ਖਤਮ, 4 ਪੈਸੇ ਮਿਲ ਗਏ, 1500 ਚ ਵੋਟ ਵਿਕਦੀ ਹੈ। ਹੁਣ ਉਹ 1500 ਜਿਹੜੀ ਬੁਢਾਪਾ ਪੈਨਸ਼ਨ ਤੁਹਾਨੂੰ ਵਾਪਸ ਮਿਲਦੀ ਪਈ ਆ, 4 ਪੈਸੇ ਹੋ ਜਾ। ਹੁਣ ਵੇਖ ਲਓ, ਹਸਪਤਾਲ ਦੀ ਮੰਗ ਹੀ ਨਹੀਂ ਕੀਤੀ, ਚੰਗੀ ਸਿੱਖਿਆ ਦੀ ਮੰਗ ਨਹੀਂ ਕੀਤੀ, ਤੇ ਹੁਣ ਆਂਧਰ ਪ੍ਰਦੇਸ਼ ਨੇ ਵੀ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਵੈਲਕਮ ਹੈ, ਸੁਣ ਰਹੇ ਹੋ ਹਾਸੇ ਚਾਰੇ ਪਾਸੇ, ਮੈਂ ਹਾਂ ਤਾਇਆ ਸ਼ੌਂਕੀ ਤੁਹਾਡੇ ਨਾਲ। ਜੀ ਤਾਇਆ ਜੀ, ਹੁਣ ਦੱਸੋ ਵੀ ਆਂਧਰ ਪ੍ਰਦੇਸ਼ ਨੇ ਕੀ ਐਲਾਨ ਕੀਤਾ? ਆਂਧਰ ਪ੍ਰਦੇਸ਼ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਲੋਕ ਕਰੋਨਾ ਕਰਕੇ ਮਰਦੇ ਪਏ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ 15,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਏਗੀ। ਇਹ ਗੱਲ ਕਹੀ ਗਈ। ਅੱਛਾ, ਹਾਂ, 15,000 ਰੁਪਏ ਦੀ ਆਰਥਿਕ ਸਹਾਇਤਾ। ਤਾਇਆ, ਪਰ ਇਸ ਤੋਂ ਪਹਿਲਾਂ ਤਾਂ ਮੈਂ ਸੁਣਿਆ ਯੂਪੀ ਵਾਲੀ ਸਰਕਾਰ ਨੇ ਵੀ ਇਦਾਂ ਦੀ ਗੱਲ ਕਹੀ ਸੀ, 5,000 ਦੀ ਸਹਾਇਤਾ। ਇਹਨਾਂ ਨੇ 15,000 ਕਹਿਤਾ। ਹੁਣ ਮਤਲਬ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਐਸਾ ਜੀ ਜਿਹੜਾ ਕਿਸੇ ਕੰਮ ਦਾ ਨਹੀਂ, ਜਿਹਦੀ ਰੋਜ਼ ਭਾਵੇਂ ਅਰਦਾਸਾਂ ਹੀ ਕਰਦੇ ਹੋਣ ਅਗਲੇ ਕਿ ਅੱਜ ਤੁਰ ਜੇ, ਉਹ ਜਾਂਦੇ 15,000 ਦਵਾ ਗਿਆ। ਤਾਇਆ ਇਦਾਂ ਦੀ ਗੱਲ ਨਾ ਕਹਿ, ਮੈਂ ਤਾਂ ਉਲਟਾ ਇਹ ਸੋਚਦੀ ਆ ਵੀ ਕੀ ਕਵਾਂ ਇਹਨਾਂ ਸਰਕਾਰਾਂ ਨੂੰ। ਇਹ ਸਰਕਾਰਾਂ ਤਾਂ ਮਤਲਬ ਇਹ ਨਹੀਂ ਕਹਿੰਦੀਆਂ ਕਿ ਅਸੀਂ 15,000 5,000 ਦਾ ਮੁਫਤ ਇਲਾਜ ਕਰ ਦਿਆਂਗੇ, ਅਸੀਂ ਲੋਕਾਂ ਨੂੰ ਬਚਾਉਣ ਦੇ ਲਈ ਕੁਝ ਕਰ ਦਿਆਂਗੇ। ਇਹ 15,000 ਵੀ ਕਿਹੜਾ ਉਹਨਾਂ ਦੀ ਜੇਬ 'ਚ ਜਾਣਾ, ਇਹ 15,000 2 ਨੰਬਰ ਦੇ ਵਿੱਚ ਹੈ ਨਾ, ਉੱਥੇ ਪਹੁੰਚਣਾ ਜਿੱਥੇ। ਵੈਲਕਮ, ਸੁਣ ਰਹੇ ਹੋ ਜੀ ਹਾਸੇ ਚਾਰੇ ਪਾਸੇ, ਮੈਂ ਤਾਇਆ ਸ਼ੌਂਕੀ ਆ ਤੁਹਾਡੇ ਨਾਲ, ਤੇ ਦਿਲ ਦੀਆਂ ਗੱਲਾਂ ਦਿਲ ਦੇ ਨਾਲ ਕਰਾਂਗੇ ਬਹਿ ਕੇ, ਅੱਖ ਨਾਲ ਅੱਖ ਨੂੰ ਮਿਲਾ ਕੇ। ਤਾਇਆ ਚੀਕੂ ਖਾਇਆ? ਚੀਕੂ ਤੇ ਸੀਤਾ ਫਲ ਪਿਆਰ ਮੁਹੱਬਤ ਦਾ ਹੱਲ, ਅੱਜ ਨਹੀਂ ਤੇ ਮਿਲ ਜੂ ਕੱਲ, ਆਜੂਗਾ ਥੋੜਾ ਬਹੁਤ ਸਮਾਨ ਪਾਕਿਸਤਾਨ ਵੱਲ। चीकू ते सीताफल 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 जब भी मन हो खा लो, सीताफल के लिए तुम वीडियो कॉल ला लो, कैप्टन अंकल जब भी लाते अरुषा मैडम खुश हो जाते। चीकू सीताफल अब तो अलग अलग फ्लेवर में भी उपलब्ध, MSP मिलने की कगार पर। चीकू
ਸੀਤਾਫਲ ਅਲੱਗ-ਅਲੱਗ ਫਲੇਵਰਸ ਚ ਕਿਵੇਂ ਆ ਸਕਦਾ ਸੀਤਾਫਲ ਦਾ ਆਪਣਾ ਫਲੇਵਰ ਹੈ, ਚੀਕੂ ਦਾ ਆਪਣਾ ਫਲੇਵਰ। ਆਏ ਹਾਏ ਤਾਇਆ ਪੂਰੀ ਰਾਈਮਿੰਗ ਹੈ, ਸਹੀ ਟਿਕਾ ਕੇ ਕੀਤੀ ਹੈ। ਮੈਂ ਕਹਿੰਦਾ ਵਾ ਮੈਨੂੰ ਸਵੇਰੇ ਤੇ ਸਰਕਾਰੀ ਮਸ਼ਹੂਰੀ ਚੱਲਣੀ ਚਾਹੀਦੀ ਹੈ ਰੇਡੀਓ ਤੇ, ਜਿਹੜੇ ਪੰਜਾਬ ਦੇ ਰੇਡੀਓ ਹੈਗੇ ਉਹਦੇ ਉੱਤੇ, ਹਾਂ ਹੈ ਨਾ। ਪਿੱਛੇ ਕੈਪਟਨ ਸਾਹਿਬ ਦਾ ਅੱਗੇ ਲਗਾਤੀ ਜਾਏ ਫੋਟੋ। ਕਿਹੜੀ ਹੈ ਕਿਹੜੀ ਇੱਕ ਵਾਲੀ? ਹੱਥ ਚੀਕੂ, ਇੱਕ ਹੱਥ ਸੀਤਾਫਲ ਹੈ। 2024 ਵਿੱਚ ਮੈਨੂੰ ਕਾਮਯਾਬ ਬਣਾਓ ਹੈ ਤੇ ਘਰ ਘਰ ਚੀਕੂ ਸੀਤਾਫਲ ਪਾਓ, ਮਿਸ਼ਨ ਚੀਕੂ ਸੀਤਾਫਲ। ਤੇ ਐਂਡ ਚ ਲਿਖਿਆ ਹੋਵੇ ਤੁਸੀਂ ਖਾਦਾ ਕੀ? ਤੁਸੀਂ ਖਾਦਾ ਕੀ? ਤੁਸੀਂ ਨਹੀਂ ਖਾਦਾ, ਅੱਜ ਹੀ ਖਾਓ। ਲੈ ਵੀ ਤਾਇਆ ਹੈ ਕਹਿੰਦੇ ਪੰਜਾਬ ਦੇ ਵਿੱਚ ਲੋਕਡਾਊਨ ਵੀ ਵਧਾ ਦਿੱਤਾ ਗਿਆ ਹੁਣ। ਹਾਂ ਵਧਾ ਦਿੱਤਾ ਗਿਆ ਹੈਗਾ। ਮੇਰਾ ਦੋਸਤ ਹੈਗਾ, ਉਹ ਇੱਕ ਕੰਪਨੀ 'ਚ ਕੰਮ ਕਰਦਾ, ਉਹਨਾਂ ਦਾ ਵੀ 31 ਮਈ ਤੱਕ ਵਧਾ ਦਿੱਤਾ ਗਿਆ। ਮੈਨੂੰ ਲੱਗਦਾ ਪਿਆ ਕਿ ਉਹ ਕੰਪਨੀ ਦਾ HR ਹੀ ਕੈਪਟਨ ਸਾਹਿਬ ਨੂੰ ਸਲਾਹਾਂ ਦਿੰਦਾ ਪਿਆ ਕਿ ਜਿਵੇਂ ਜਿਵੇਂ ਦਫ਼ਤਰ ਦਾ ਵਧੇਗਾ ਤੁਸੀਂ ਆਪਣਾ ਵਧਾਈ ਚੱਲੋ। ਨਹੀਂ ਤਾਇਆ ਹਾਂ ਮਤਲਬ ਕਿ ਤਾਲਾਬੰਦੀ ਉਤੋਂ ਕਿਹਾ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਠੇਕੇ ਹੈਗੇ ਆ ਉਹ ਵੀਕਐਂਡ ਤੇ ਵੀ ਖੋਲਤੇ ਜਾਣਗੇ 9 ਤੋਂ 5 ਹੈ ਤਾਇਆ। ਹਾਂ ਮੈਂ ਉਹ ਤਾਂ ਸ਼ਰਾਬ ਤਾਂ ਜ਼ਰੂਰੀ ਵਸਤਾਂ 'ਚ ਸ਼ਾਮਲ ਕਰਤੀ ਨਾ ਜ਼ਰੂਰੀ ਸਰਕਾਰ ਨੇ। ਵਸਤਾਂ 'ਚ ਕਿੱਦਾਂ ਮਤਲਬ ਕਿ ਹੁਣ ਭਿੰਡੀਆਂ ਬਣਾਰੀਆਂ ਤੇਲ ਦੀ ਜਗ੍ਹਾ ਸ਼ਰਾਬ ਪਾ ਲਿਆ ਕਰੀਏ। ਪਤਾ ਨਹੀਂ ਹੁਣ ਇਹ ਤਾਂ ਸਰਕਾਰ ਨੂੰ ਪੁੱਛਣਾ ਪਏਗਾ ਕਿ ਕਿਉਂ ਕਹਿੰਦੇ ਕਿ ਸਿਰਫ ਜ਼ਰੂਰੀ ਵਸਤਾਂ ਆ ਗਈਆਂ ਇਹਨਾਂ ਦਾ ਦੁਕਾਨਾਂ ਸਲਾਹਕਾਰ ਖੁੱਲਣਗੀਆਂ। ਕੌਣ ਹੈਗਾ ਮੇਨ ਵੈ ਸਰਕਾਰ ਦਾ? ਪ੍ਰਸ਼ਾਂਤ ਕਿਸ਼ੋਰ ਨਹੀਂ ਤਾਇਆ ਛੱਡ ਪਰਾਂ ਕੀ ਕਹਿਣਾ। ਕੌਣ ਹੈਗਾ ਵੈਸੇ? ਸਾਰੇ ਜਾਣਦੇ ਨੇ। ਇਹ ਲੱਗਦਾ ਹੈਗਾ ਕਿ ਸ਼ਾਮ ਨੂੰ ਜਦੋਂ ਨਾ 8 ਵੱਜਦੇ ਆ ਹਾਂ। 2 ਲੱਗ ਜਾਂਦੇ ਆ, ਸਰੂਰ ਜਿਹਾ ਚੜਦਾ, ਹਾਂ। ਉਦੋਂ ਨਵਾਂ ਮੈਮੋਰੈਂਡਮ ਬਣ ਜਾਂਦਾ। ਕੈਪਟਨ ਸਾਹਿਬ ਕਹਿੰਦੇ ਨੇ ਕਿ ਹਾਂ ਇੱਕ ਮੇਰਾ ਸਵਾਲ ਹੈਗਾ, ਮੈਂ ਹਜੇ ਵੀ ਕੰਫਿਊਜ਼ ਹਾਂ। ਕੀ ਤਾਇਆ? ਚੀਕੂ ਤੇ ਸੀਤਾਫਲ ਜ਼ਰੂਰੀ ਵਸਤਾਂ ਚ ਆਏ ਕਿ ਨਹੀਂ ਆਏ, ਕਿ ਹੋਏ ਗਿਆ ਜ਼ਰੂਰੀ ਹੋਈ ਨੇ? ਆਪਾਂ ਪਤਾ ਕਰਕੇ ਕੀ ਲੈਣਾ? ਬੇਸ਼ੱਕ ਹੁਣ VVIP ਚ ਆ ਗਏ ਹੋਣਗੇ। ਹੋ ਸਕਦਾ ਕੈਪਟਨ ਸਾਹਿਬ ਨੇ ਪਹਿਲਾਂ ਇੱਕ ਇਨੀਸ਼ੀਏਟਿਵ ਵੀ ਲਿਆ ਸੀਗਾ ਕਿਹੜਾ? ਕਿ ਤੁਸੀਂ ਆਰਡਰ ਕਰੋ, ਲਿਕਰ ਤੁਹਾਡੇ ਘਰ ਤੱਕ ਪਹੁੰਚਾਈ ਜਾਏਗੀ, ਹਾਂ ਹੈ ਨਾ। ਹਾਂ। ਪਰ ਲਿਕਰ ਦਾ ਰੇਟ ਹੀ ਨਾ ਰੱਖਤਾ ਸੀਗਾ ਹੋਮ ਡਿਲੀਵਰੀ ਤੇ, ਲਿਕਰ ਲੈਣ ਦੇ ਚੱਕਰ 'ਚ ਲੋਕਾਂ ਦੀ ਨਿੱਕਰ ਲੱਗ ਜਾਂਦੀ ਰਹੀ ਹੈ। ਹਜੇ ਵੀ ਲੋਕਾਂ ਨੇ ਫਿਰ ਆਹ ਚੀਜ਼ ਮੁਨਾਸਿਬ ਸਮਝੀ ਤੇ ਚੁੱਪ ਕਰਕੇ ਨਾ, ਹੈ ਨਾ, ਅੰਡਰਵੀਅਰ ਦੇ ਉੱਤੇ ਵੱਡੇ ਵੱਡੇ ਉਹ ਫੋਮ ਦੇ ਗੱਦੇ ਜੇ ਲਾ ਕੇ ਬਾਈਕ ਤੇ ਜਾ ਕੇ ਠੇਕੇ ਦੀ ਚੋਰ ਮੋਰੀ ਥਾਣੀ ਦਾਰੂ ਫੜਨੀ ਜ਼ਿਆਦਾ ਸੌਖੀ ਹੈਗੀ ਹੈ। ਇੱਕ ਦੀ ਡਾਂਗ ਪਿਆ ਵੀ ਜਾਏਗੀ ਤਾਂ ਕੀ ਪਰ ਫਰਕ ਤੈਨੂੰ ਪੈਂਦਾ? ਲੱਗਦਾ ਕਿ ਜਦੋਂ ਲੋਕ ਕਹਿੰਦੇ ਹੋਣਗੇ ਰਾਹ 'ਚ ਪੁਲਿਸ ਵਾਲਿਆਂ ਨੂੰ ਵੀ ਦਾਰੂ ਲੈਣ ਚੱਲੋ ਤਾਂ ਪੁਲਿਸ ਵਾਲੇ ਕੁੱਟਦੇ ਹੋਣਗੇ? ਨਹੀਂ, ਉਹ ਆਪ ਕਹਿੰਦੇ ਹੋਣਗੇ ਕੁਆਟਰ ਸਾਡਾ ਵੀ ਲੈਂਦੇ ਆਇਓ। ਨਾਲੇ ਸਭ ਤੋਂ ਵੱਡੀ ਗੱਲ ਵੈਸੇ ਕਹਿੰਦੇ ਕੀ ਹੋਣਗੇ, ਹੈ ਨਾ, ਆਂਡੇ ਚੱਕਣ ਦੀ ਅਪਾਲ ਸਫਲਤਾ ਤੋਂ ਬਾਅਦ ਇਹ ਵੀ ਇੱਕ ਸਫਲਤਾ ਹਾਸਲ ਹੋ ਜਾਣੀ ਪੰਜਾਬ ਪੁਲਿਸ। ਤਾਇਆ ਪਰ ਗੱਲ ਇਹ ਹੈ ਸਾਰੀ ਪੰਜਾਬ ਪੁਲਿਸ ਮਾੜੀ ਨਹੀਂ ਸਾਰੀ ਮਾੜੀ ਨਹੀਂ, ਜਿਹੜੇ 2 ਸਾਡੇ ਵੀਰ ਜਵਾਨ ਸ਼ਹੀਦ ਵੀ ਹੋਏ। ਹਾਂ ਦੇਖੋ ਗੱਲ ਇਹ ਹੈ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕ ਜਿਹੜੇ ਨੇ ਨਾ ਸਾਰਿਆਂ ਨੂੰ ਇੱਕੋ ਰੱਸੇ ਬੰਨ ਲੈਂਦੇ ਨੇ। ਤਾਇਆ ਹਰ ਮਹਿਕਮੇ ਦੇ ਵਿੱਚ ਕੁਝ ਕੁ ਲੋਕ ਮਾੜੇ ਵੀ ਹੁੰਦੇ ਨੇ ਤੇ ਬਹੁਤੇ ਚੰਗੇ ਵੀ ਹੁੰਦੇ ਨੇ। ਦੇਖੋ ਮੇਰੀ ਨਾ ਗੱਲਬਾਤ ਅਕਸਰ ਨਾ ਇੰਡੀਆ ਦੇ ਵਿੱਚ ਜਿਹੜੇ IPS ਆਫੀਸਰ ਹੈਗੇ ਨੇ ਹੁੰਦੀ ਰਹਿੰਦੀ ਹੈ। ਅੱਛਾ ਤਾਇਆ। ਦੇ ਆਰ ਸੋ ਲੀਨੀਐਂਟ, ਦੇ ਆਰ ਵੈਲ ਬਿਹੇਵਡ। ਉਹਨਾਂ ਨੂੰ ਗੱਲ ਕਰਨ ਦਾ ਲਹਿਜ਼ਾ ਤੁਹਾਨੂੰ ਐ ਲੱਗ ਰਿਹਾ ਹੋਵੇਗਾ ਤੁਸੀਂ ਕੋਈ MPA ਪੋਸਟ ਗ੍ਰੈਜੂਏਟ ਨਾਲ ਗੱਲ ਕਰ ਰਹੇ ਹੋ। ਅੱਛਾ ਜੀ। ਜਿਹੜੇ ਉਸ ਤੋਂ ਥੱਲਾ ਜਿਹੜਾ ਲੈਵਲ ਆ ਜਾਂਦਾ ਹੈ ਨਾ, ਉਹਨਾਂ ਨੂੰ ਪਤਾ ਨਹੀਂ ਕਾਦੀ ਆਕੜ ਹੈ, ਗੁੱਸਾ ਹੈ। ਤਾਇਆ MBA ਦੇ ਨਾਲ ਕੰਪੇਅਰ ਕਰਤਾ ਐਡੇ ਉੱਚੇ ਅਹੁਦੇ ਤੇ ਬੈਠਿਆਂ ਨੂੰ, ਮਤਲਬ ਬੈਠੇ ਬਿਠਾਇਆ ਚੰਮ ਤੂੰ ਵੀ ਚੜ ਦਿੰਦਾ ਹੁੰਦਾ। ਮੈਂ ਦੱਸਦਾ ਪਿਆ ਵਾਂਗੂ ਜਿੱਦਾਂ MBA ਵਾਲੇ ਬੜੇ ਪਿਆਰ ਮੁਹੱਬਤ ਨਾਲ ਗੱਲ ਕਰਕੇ ਪਾਲਿਸੀ ਵੇਚ ਦਿੰਦੇ। ਉਹ ਸਾਹਿਬ ਬੜੇ ਪਿਆਰ। ਗੱਲ ਇਹ ਹੈ ਤਾਇਆ ਆਪਾਂ ਵੇਖਦੇ ਰਹੇ ਹਾਂ ਜਦੋਂ ਪਿਛਲੇ ਵਾਰੇ ਵੀ ਕਰੋਨਾ ਦਾ ਕਹਿਰ ਹੋਇਆ ਸੀ, ਉਸ ਵੇਲੇ ਬਹੁਤ ਸਾਰੇ ਪੁਲਿਸ ਵਾਲੇ ਅੱਗੇ ਆਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ। ਉਹ ਹੁਣ ਵੀ ਪਹੁੰਚਾ ਰਹੇ ਆ। ਪਟਿਆਲਾ ਪੁਲਿਸ ਨੇ ਕੀ ਕੀਤਾ ਹੈਗਾ, ਉਹ ਕੋਵਿਡ ਪੋਜ਼ਿਟਿਵ ਦੇ ਘਰਾਂ 'ਚ ਬਣਿਆ ਖਾਣਾ ਪਹੁੰਚਾ ਰਹੇ ਨੇ। ਬਿਲਕੁਲ ਸਹੀ ਹੈ ਨਾ। ਤੇ ਇਹਦੇ ਲਈ ਆਪਾਂ ਜੇ ਕੁਝ ਕੁ ਮਾੜੇ ਨੇ ਉਹਦੇ ਲਈ ਆਪਾਂ ਸਾਰੇ ਮਹਿਕਮੇ ਨੂੰ ਬਦਨਾਮ ਨਹੀਂ ਕਰ ਸਕਦੇ। ਉਹ ਤੇ ਹੈ ਬਸ ਇਹ ਹੈ ਕਿ ਹਰ ਮਹਿਕਮੇ ਬਸ ਇਹ ਹੁੰਦਾ ਨਾ, ਕਹਿੰਦੇ ਨੇ ਕਿ ਪਿਓ ਦੀਆਂ ਕੀਤੀਆਂ ਪੁੱਤਰ ਤੇ ਆ ਜਾਂਦੀਆਂ ਨੇ ਕਈ ਵਾਰੀ। ਬਸ ਉਹੀ ਜਿਨ੍ਹਾਂ ਨੇ ਮਾੜੇ ਮੂੜੇ ਕੀਤੇ ਹੋਏ ਨੇ ਉਹ ਏਦਾਂ ਹੀ ਨਿਕਲਦੀਆਂ ਪਈਆਂ। ਦੇਖੋ ਜੀ ਫਿੰਸੀ ਅੰਦਰ ਪਨਪਦੀ ਹੋਵੇ ਬਾਹਰ ਢਾਣੀ ਹੋਈ ਹੈ। ਤੇ ਹੁਣ ਸਾਡੇ ਵੀ ਬਾਹਰ ਮਤਲਬ ਕਿ ਘਰ ਜਾਣ ਦਾ ਟਾਈਮ ਹੋ ਚੁੱਕਾ ਹੈ। ਹਾਸੇ ਚਾਰੇ ਪਾਸੇ ਸੁਣ ਰਹੇ ਹੋ, ਹਰਮਨ ਤੇ ਤਾਇਆ ਤੁਹਾਡੇ ਨਾਲ ਹੈ। ਤੇ ਹੁਣ ਆਪਾਂ ਚੱਲਾਂਗੇ ਤੇ ਕੱਲ ਆਪਾਂ ਦੁਬਾਰਾ ਆ ਕੇ ਇੱਥੇ ਹੀ ਵੱਜਾਂਗੇ। ਤੇ ਆ ਜਾ ਹੁਣ ਘਰ ਨੂੰ ਚੱਲੀਏ। ਆ ਜਾ ਬਈ ਘਰ ਨੂੰ ਚੱਲੀਏ। ਮੈਕਸੀਕੋ ਜਾਵਾਂਗੇ, ਥੋੜਾ ਕੁ ਐਟੀਟਿਊਡ ਦਿਖਾ ਕੇ ਤੇ ਥੋੜੀ ਕੁੜੀ ਨੂੰ ਹੋਰ ਥੋੜਾ ਇਮੋਸ਼ਨਲੀ ਬਲੈਕਮੇਲ ਕਰ। ਤਾਇਆ ਪਲੀਜ਼ ਭਾਵੇਂ ਅਗਲੀ ਤੈਨੂੰ ਨਾ ਮਾਨ ਸਨਮਾਨ ਚਾਚਾ ਤਾਇਆ ਹੋਣ ਦਾ ਨਾਤੇ ਹੀ ਦੇ ਰਹੀ ਹੋਵੇ। ਨਹੀਂ ਕਿਹੜੇ ਚਾਚੇ ਤਾਇਆ ਨੂੰ ਮੈਂ ਕਹਿੰਦਾ ਲਿਪ ਕਿਸ਼ਾਂ ਬੜੀਆਂ ਸਮਾਈਲੀਆਂ ਭੇਜੀਆਂ ਜਾਂਦੀਆਂ। ਤਾਇਆ ਪਲੀਜ਼ ਕੁਝ ਵੀ ਕਹਿਣ ਲੱਗ ਜਾਂਦਾ ਰੇਡੀਓ ਤੇ। ਮੈਨੂੰ ਆਇਆ ਲਿਪਸਟਿਕ ਦੀ ਲੱਗੀ ਪਾਰੀ ਭੇਜੀ ਉਹਨੇ ਮੈਨੂੰ, ਹਵਾਈ ਚੁੰਮੀ ਬਹੁਤ ਆਂਦੀ ਹੈ। ਵੱਡੇ ਵਡੇਰਿਆਂ ਨੂੰ ਕੋਈ ਵੀ ਭੇਜ ਸਕਦਾ। ਇਹਨੇ ਇਹ ਕਿੱਦਾਂ ਦਾ ਵੱਡਾ ਵਡੇਰਾ ਹੋਇਆ ਬਈ। ਤੁਹਾਡੀ ਆਪਣੀ ਸੋਚ ਪਾਕ ਸਾਫ਼ ਹੋਣੀ ਚਾਹੀਦੀ ਹੈ। ਹੈਲੋ I can feel the vibe ਪਲੀਜ਼। ਉਹ ਤੈਨੂੰ ਕਦੀ ਕੋਈ ਫੀਲਿੰਗ ਨਹੀਂ ਆਉਂਦੀ ਤਾਇਆ? ਨੋ ਟਾਈਮ ਨਹੀਂ ਨਾ ਆਉਂਦੀ। ਅੱਛਾ ਉੱਥੇ ਟਰਾਂਸਫਾਰਮਰ ਹੀ ਉੱਡ ਚੁੱਕਾ ਹੈ ਨਾ, ਬੱਤੀ ਕਿੱਥੋਂ ਆਏ? ਤਾਈ ਨਾਲ ਗੱਲ ਕਰਦੀ। ਕਰ ਲੈ ਤਾਈ ਨਾਲ ਗੱਲ ਕਰ ਲੈ, ਮੈਕਸੀਕੋ ਤੇ ਜੱਜ ਜਾ ਕੇ ਰਹੂ।
ਕੋਈ ਨਹੀਂ ਵੇਖ ਲੈਨੇ ਆ ਫਿਰ ਕੰਧ ਟੱਪ ਕੇ ਉਹ ਵੀ ਵੇਖ ਲੈਨੇ। ਮੈਂ ਕਿਹਾ ਤੇਰੇ ਗੋਡੇ ਨਾਲ ਪੜਾਏ ਤਾਈ ਨੇ ਤਾਂ ਨਹੀਂ ਕੋਈ ਨਹੀਂ, ਗੋਡਿਆਂ ਅੱਗੇ ਮੈਂ ਪਲਾਸਟਿਕ ਦੇ ਲਾ ਕੇ ਜਾਊਂਗਾ ਸਕੇਟਿੰਗ ਵਾਲੇ, ਤਾਂ ਕੋਈ ਗੋਡਿਆਂ ਨੀ। ਨੂੰ ਕੁਝ ਨਾ ਹੋਏ। ਚਲੋ ਕੱਲ ਤੁਹਾਨੂੰ ਆ ਕੇ ਹਾਲ ਚਾਲ ਦੱਸਾਂਗੇ ਵੀ ਤਾਈ ਨੇ ਕੀ ਕੀਤਾ। ਚਲੋ ਦੇਖਦੇ ਆਂ ਫਿਰ। ਅਸੀਂ ਹੁਣ ਚੱਲਦੇ ਹਾਂ। ਬਾਏ ਬਾਏ।